हाँ उतार इसको, जान उतार इसको, जल्दी उतार, इमीडिएट उतार, छोड़ इसको। ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਹੇ ਸਿੱਖ ਨੌਜਵਾਨਾਂ ਨਾਲ ਮਾੜਾ ਸਲੂਕ ਕਰਨ ਅਤੇ ਗੱਡੀਆਂ ਤੇ ਲੱਗੇ ਧਾਰਮਿਕ ਨਿਸ਼ਾਨਾਂ ਨੂੰ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਪਹੁੰਚੀਆਂ ਸਿੱਖ ਸੰਗਤਾਂ ਹਿਮਾਚਲ ਵਿੱਚ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਗਈਆਂ ਤਾਂ ਹਿਮਾਚਲ ਦੇ ਹਿੰਦੂਤਵੀ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸਿੱਖ ਨਿਸ਼ਾਨਾਂ ਦਾ ਨਿਰਾਦਰ ਕੀਤਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਪੈਰਾਂ ਹੇਠ ਮੰਧੋਲਿਆ। ਇਸ ਘਟਨਾ ਦੀ ਵੀਡੀਓਜ਼ ਫੈਲਣ ਤੋਂ ਬਾਅਦ ਪੰਜਾਬ ਵਿੱਚ ਗੁੱਸਾ ਨਜ਼ਰ ਆ ਰਿਹਾ ਹੈ। ਦਲ ਖਾਲਸਾ ਜਥੇਬੰਦੀ ਵੱਲੋਂ ਹਿਮਾਚਲ ਤੋਂ ਪੰਜਾਬ ਵਿੱਚ ਦਾਖਲ ਹੁੰਦੀਆਂ ਸਰਕਾਰੀ ਬੱਸਾਂ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਗਈ ਤੇ ਐਲਾਨ ਕੀਤਾ ਗਿਆ ਕਿ ਹਿਮਾਚਲ ਦੀਆਂ ਜਿਹੜੀਆਂ ਬੱਸਾਂ ਤੇ ਸੰਤਾਂ ਦੀ ਤਸਵੀਰ ਲੱਗੀ ਹੋਵੇਗੀ ਉਹੀ ਪੰਜਾਬ ਵਿੱਚ ਦਾਖਲ ਹੋਣ ਦਿੱਤੀਆਂ ਜਾਣਗੀਆਂ। ਇਹ ਬੱਸਾਂ ਜਿਹੜੀਆਂ ਹਿਮਾਚਲ ਨੂੰ ਜਾ ਰਹੀਆਂ ਨੇ, ਸਾਡੇ ਨੌਜਵਾਨਾਂ ਨੇ ਦਲ ਖਾਲਸਾ ਜ਼ਿਲ੍ਹਾ ਪ੍ਰਧਾਨ ਭਾਜੀ ਬਲਜਿੰਦਰ ਸਿੰਘ ਜੀ, ਦਾਸ ਸਿੱਖ ਯੂਥ ਤੋਂ ਪੰਜਾਬ ਯੂਥ ਵਿੰਗ ਦਲ ਖਾਲਸਾ ਦਾ ਮੁੱਖ ਸੇਵਾਦਾਰ ਤੇ ਸਾਡੇ ਨੌਜਵਾਨ ਘਟਨਾਵਾਂ ਵਾਪਰ ਰਹੀਆਂ ਨੇ। ਜਿਹੜੇ ਸ਼ਰਾਰਤੀ ਲੋਕ ਨੇ, ਜਿਹੜੇ ਸਾਨੂੰ ਇੱਥੇ ਇਕੱਠਿਆਂ ਵਸਦਾ ਦੇਖਣਾ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾਂ ਦੀ ਤਸਵੀਰ ਤੋਂ ਪ੍ਰੋਬਲਮ ਆ, ਜਿਨ੍ਹਾਂ ਨੂੰ ਸੰਤਾਂ ਦੀ ਉਸ ਗੋਲ ਦਸਤਾਰ ਤੋਂ ਸਮੱਸਿਆ ਆ, ਸਿੱਖਾਂ ਦੀਆਂ ਪ੍ਰਕਾਸ਼ ਦਾੜਿਆਂ ਤੋਂ ਪ੍ਰੋਬਲਮ ਆ, ਅਮਨ ਸੂਦ ਦਾ ਜੋ ਕਹਿਣਾ ਆ ਕਿ ਭਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ 'ਚ ਵੜਨ ਨਹੀਂ ਦੇਵਾਂਗੇ। ਤੇ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਵਸਦਾ ਆ ਤੇ ਸੰਤ ਜਰਨੈਲ ਸਿੰਘ ਹੁਣੀ ਸਾਡੇ ਦਿਲਾਂ 'ਚ ਵਸਦੇ ਨੇ। ਉਹ ਝੰਡਾ ਤੁਸੀਂ ਲਾ ਲਿਆ, ਇਹ ਸਾਡੇ ਦਿਲਾਂ 'ਚ ਵਸਦੇ ਨੇ। ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ, ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ, ਜੇ ਵੀ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾਂ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ। ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ। ਅੱਜ ਵਿਦਿਆਰਥੀ ਜਥੇਬੰਦੀ ਸੱਥ ਨੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਖਿਲਾਫ ਹੋ ਰਹੀ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਕੇਂਦਰ ਪੰਜਾਬ ਯੂਨੀਵਰਸਿਟੀ ਵਿਖੇ ਪ੍ਰਦਰਸ਼ਨ ਕੀਤਾ। ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਯਾਤਰੀਆਂ ਦੇ ਵਾਹਨਾਂ ਤੋਂ ਨਿਸ਼ਾਨ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਫੋਟੋ ਜ਼ਬਰਦਸਤੀ ਲਹਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਘਟਨਾਵਾਂ ਵਕਤੀ ਨਹੀਂ ਹਨ, ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਤਰੀਕੇ ਦੇ ਹਮਲੇ ਹੋ ਰਹੇ ਹਨ। ਅਸਲ ਵਿੱਚ ਇਹ ਘਟਨਾਵਾਂ ਹਿੰਦੂਤਵੀ ਮਨਾਂ ਵਿੱਚ ਸਿੱਖੀ ਪ੍ਰਤੀ ਵਸੀ ਡੂੰਘੀ ਨਫ਼ਰਤ ਦਾ ਪ੍ਰਗਟਾਅ ਹਨ। ਇਹ ਹਮਲੇ ਸਿੱਖ ਪਛਾਣ ਉੱਪਰ ਹਮਲੇ ਹਨ। ਸਿੱਖਾਂ ਦੀ ਨਿਆਰੀ ਹਸਤੀ ਤੇ ਸਿੱਖ ਜੀਵਨ ਜਾਂਚ ਪ੍ਰਤੀ ਭਾਰਤ ਦਾ ਬਹੁਗਿਣਤੀ ਤਬਕਾ ਸਦਾ ਤੋਂ ਵਿਰੋਧੀ ਰਿਹਾ ਹੈ। ਪਹਾੜੀ ਹਿੰਦੂਤਵੀ ਤਾਕਤਾਂ ਦੀ ਇਹ ਨਫ਼ਰਤ ਗੁਰੂ ਸਾਹਿਬ ਵੇਲੇ ਤੋਂ ਹੀ ਪ੍ਰਗਟ ਹੋਣੀ ਸ਼ੁਰੂ ਹੋ ਗਈ ਸੀ। ਰਾਜਿਆਂ ਨੇ ਗੁਰੂ ਸਾਹਿਬ ਖਿਲਾਫ ਅਨੇਕਾਂ ਜੰਗਾਂ ਵੀ ਲੜੀਆਂ ਤੇ ਸਿੱਖਾਂ ਤੇ ਸਿੱਖੀ ਦੇ ਖਾਤਮੇ ਵਿੱਚ ਵੱਧ ਚੜ੍ਹ ਕੇ ਰੋਲ ਨਿਭਾਇਆ। ਇਸ ਤੋਂ ਬਾਅਦ ਮਿਸਲ ਕਾਲ ਸਮੇਂ ਪਹਾੜੀ ਲੋਕ ਲਗਾਤਾਰ ਸਿੱਖਾਂ ਤੇ ਵਾਰ ਕਰਦੇ ਰਹੇ। ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਹਿੰਦੂਤਵੀ ਤਾਕਤ ਭਾਰਤੀ ਰਾਸ਼ਟਰਵਾਦ ਦੇ ਹੇਠ ਨਵੇਂ ਰੂਪ ਵਿੱਚ ਜਥੇਬੰਦ ਹੋਈ ਹੈ ਅਤੇ ਭਾਰਤੀ ਰਾਸ਼ਟਰਵਾਦ ਦੇ ਰੂਪ ਹੇਠ ਭਾਰਤੀ ਉਪ ਮਹਾਦੀਪ ਵਿੱਚ ਵਸਦੀਆਂ ਹਿੰਦੂ ਪਛਾਣ ਤੋਂ ਵੱਖਰੀਆਂ ਕੌਮਾਂ ਦੀ ਹਸਤੀ ਮੇਟ ਕੇ ਉਹਨਾਂ ਨੂੰ ਹਿੰਦੂ ਭਾਰਤੀ ਪਛਾਣ ਵਿੱਚ ਜਜ਼ਬ ਕਰਨ ਦਾ ਏਜੰਡਾ ਮਿੱਥਿਆ ਗਿਆ ਹੈ, ਜਿਸ ਤਹਿਤ ਭਾਰਤ ਅੰਦਰ ਇਸ ਤਰੀਕੇ ਦਾ ਸਿਆਸੀ ਪ੍ਰਬੰਧ ਘੜਿਆ ਗਿਆ ਹੈ, ਜਿਸ ਵਿੱਚ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਸਿੱਧੇ ਰੂਪ ਵਿੱਚ ਹਿੰਦੂ ਬਹੁਗਿਣਤੀ ਕੋਲ ਹਨ। ਇਹ ਬਹੁਗਿਣਤੀ ਤਾਕਤ ਦੇ ਅਲੱਗ-ਅਲੱਗ ਰੂਪ ਵਰਤ ਕੇ ਸਿੱਖਾਂ ਦੀ ਆਜ਼ਾਦ ਪਛਾਣ ਨੂੰ ਖੋਰਾ ਲਾ ਰਹੀ ਹੈ। ਸਿੱਖਾਂ ਕੋਲ ਇਸ ਵਕਤ ਆਪਣੀ ਧਰਤੀ, ਆਪਣੇ ਧਾਰਮਿਕ ਅਦਾਰਿਆਂ, ਆਪਣੇ ਰਾਜਸੀ ਸਮਾਜਿਕ ਜੀਵਨ ਨੂੰ ਆਪ ਘੜਨ ਦਾ ਹੱਕ ਨਹੀਂ ਹੈ। ਪੰਜਾਬ ਨਾਲ ਭਾਰਤ ਬਸਤੀ ਵਾਂਗ ਸਲੂਕ ਕਰ ਰਿਹਾ ਹੈ, ਜਿਸ ਤਹਿਤ ਪੰਜਾਬ ਦੇ ਕੁਦਰਤੀ ਸਰੋਤ ਪੌਣ ਪਾਣੀ ਦੀ ਅੰਨ੍ਹੇਵਾਹ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਅੰਦਰ ਗੈਰ ਪੰਜਾਬੀ ਆਬਾਦੀ ਦਾ ਹੜ੍ਹ ਆ ਰਿਹਾ ਹੈ। ਭਾਰਤ ਦੀ ਬਸਤੀਵਾਦੀ ਨੀਤੀ ਤਹਿਤ ਗੈਰ ਪੰਜਾਬੀ ਆਬਾਦੀ ਪੰਜਾਬ ਵਿੱਚ ਵੱਡੇ ਪੱਧਰ ਤੇ ਵਸਾਈ ਜਾ ਰਹੀ ਹੈ। ਪੰਜਾਬ ਦੀ ਲੁੱਟ ਤੇ ਸਿੱਖ ਹਸਤੀ ਪ੍ਰਤੀ ਇਸ ਨਫ਼ਰਤ ਨੂੰ ਸਮਝਦਿਆਂ ਸਿੱਖਾਂ ਨੂੰ ਜਥੇਬੰਦ ਹੋਣ ਦੀ ਲੋੜ ਹੈ। ਗੈਰ ਪੰਜਾਬੀਆਂ ਦੀ ਵਿਆਪਕ ਪੱਧਰ ਤੇ ਵਸਾਈ ਜਾ ਰਹੀ ਆਬਾਦੀ ਨੂੰ ਰੋਕਣਾ ਪੰਜਾਬ ਦੀ ਹੰਗਾਮੀ ਲੋੜ ਹੈ। ਇਸ ਲਈ ਪੰਜਾਬ ਵਿਧਾਨ ਸਭਾ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਸੋਂ ਤਬਾਦਲੇ ਨੂੰ ਰੋਕਿਆ ਜਾ ਸਕੇ। ਕਿ ਜੋ ਹਿਮਾਚਲ 'ਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਸਿੱਖਾਂ ਦੇ ਜੋ ਕੌਮੀ ਨਿਸ਼ਾਨ ਨੇ ਤੇ ਨਿਸ਼ਾਨ ਸਾਹਿਬ ਨੇ, ਉਹਨਾਂ ਦੀ ਬੇਅਦਬੀ ਹੋਈ ਹੈ ਤੇ ਜਿਵੇਂ ਦੱਸਿਆ ਹੈ ਕਿ ਜਾਣ ਬੁੱਝ ਕੇ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਵੀ ਲਾਈਆਂ ਗਈਆਂ ਨੇ ਤੇ ਉਹਨਾਂ ਦੀ ਕੁੱਟਮਾਰ ਵੀ ਹੋਈ ਹੈ। ਸੋ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਮਝਣ ਦੀ ਬੜੀ ਲੋੜ ਹੈ। ਇਹਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਕਿਉਂ ਹੈ ਕਿ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹ ਨਾ ਦੇਖੀਏ ਕਿ ਉਹ ਖਾਸ ਇੱਕ ਸ਼ਖਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਉਹਨਾਂ ਦੀ ਰੰਜਿਸ਼ ਹੈ ਜਾਂ ਉਹਨਾਂ ਨੂੰ ਐਜ਼ ਅ ਟੈਰਰਿਸਟ ਮੰਨਦੇ ਨੇ। ਜੇ ਉਹਨਾਂ ਨੂੰ ਟੈਰਰਿਸਟ ਮੰਨਦੇ ਨੇ, ਨਿਸ਼ਾਨ ਸਾਹਿਬ ਜਾਂ ਜਿਹੜੀਆਂ ਪੱਗਾਂ ਨੇ ਉਹਨਾਂ ਦੀ ਇੱਜ਼ਤਾਂ ਬਚਾਈਆਂ ਨੇ, ਜਦੋਂ ਪਹਾੜੀ ਰਾਜੇ ਗੁਰੂ ਸਾਹਿਬਾਂ ਨਾਲ ਜੰਗ ਵੀ ਕਰਦੇ ਨੇ, ਉਸ ਦੇ ਬਾਵਜੂਦ ਵੀ ਸਾਡੇ ਗੁਰੂ ਸਾਹਿਬਾਨ ਦਿੱਲੀ ਜਾ ਕੇ ਇਹਨਾਂ ਦੀਆਂ ਪੱਤਾਂ ਵੀ ਬਚਾਉਂਦੇ ਨੇ, ਇਹਨਾਂ ਦੇ ਪੰਥ ਵੀ, ਇਹਨਾਂ ਦੀ ਕੌਮਾਂ ਵੀ ਬਚਾਉਂਦੇ ਨੇ, ਇਹਨਾਂ ਦੀ ਇੱਜ਼ਤਾਂ ਵੀ ਬਚਾਉਂਦੇ ਨੇ।
ਪਰ ਫਿਰ ਕੀ ਗੱਲ ਆਉਂਦੀ ਹੈ ਕਿ ਮੁੜ ਘੜ ਕੇ ਸਾਡੀ ਜਿਹੜੀ ਪਛਾਣ ਹੈ, ਜੋ ਸਾਡੀ ਹੋਂਦ ਦੱਸਦੀ ਹੈ, ਉਹਦੇ ਤੇ ਇੱਕ ਹਮਲਾ ਫਿਰ ਹਰ ਸਾਲ ਮੁੜ ਦੁਬਾਰਾ ਤੋਂ ਦੁਬਾਰਾ ਹੁੰਦਾ ਰਹਿੰਦਾ ਹੈ। ਸੋ ਇਹ ਗੱਲ ਇਹ ਨਹੀਂ ਹੈ ਕਿ ਉਹ ਕਿਸੇ ਖਾਸ ਇੱਕ ਖਿੱਤੇ ਦੀ ਆਪਣੇ ਖਿਲਾਫ ਕੋਈ ਜੰਗ ਹੋਵੇ ਜਾਂ ਕੋਈ ਸੋਚ ਹੋਵੇ, ਜਾਂ ਇੱਕ ਖਾਸ ਆਇਡੈਂਟੀਟੀ ਦੇ ਖਿਲਾਫ ਉਹਨਾਂ ਦਾ ਕੋਈ ਰੋਸ ਹੋਵੇ। ਉਹ ਜੋ ਇੱਕ ਹਿੰਦੂਤਵਾ ਮੈਜੋਰਟੀ ਸਟੇਟ ਦੇ ਵਿੱਚ ਵਸਦੀ ਇੱਕ ਜੈਨੋਸਾਈਡਲ ਇੰਪਲਸ ਇਹਨਾਂ ਲੋਕਾਂ ਦੇ ਵਿੱਚ ਪਈ ਹੈ, ਜੋ ਪੂਰੀ ਆਰਐਸਐਸ ਬੀਜੇਪੀ ਮੋਦੀ ਸਰਕਾਰ ਨੇ ਆਮ ਲੋਕਾਂ ਤੋਂ ਲੈ ਕੇ ਉੱਪਰ ਤੱਕ ਅਥਾਰਟੀ ਦੇ, ਉਹ ਚਾਹੇ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਚਾਹੇ ਕੋਈ ਚਪੜਾਸੀ ਹੋਵੇ, ਉਹਦੇ ਵਿੱਚ ਜਿਸ ਹਿਸਾਬ ਨਾਲ ਭਰੀ ਗਈ ਹੈ। ਉਹ ਮੇਨ ਗੱਲ ਕੀ ਹੈ ਕਿ ਇੱਥੇ ਇਸ ਦੇਸ਼ ਦੇ ਵਿੱਚ ਜਿੱਥੇ ਸਿੱਖ 1.5 ਕਰੋੜ ਰਹਿ ਗਏ ਤੇ ਦੂਜੇ ਪਾਸੇ ਪੂਰੇ ਦੇਸ਼ ਦੀ ਆਬਾਦੀ ਤੁਹਾਡੀ ਹੋਂਦ ਹਸਤੀ ਨੂੰ ਮਿਟਾਉਣ ਵਾਸਤੇ ਖੜੀ ਹੋਈ ਹੈ, ਤੇ ਕੱਲੀ ਖੜੀ ਨਹੀਂ ਹੋਈ, ਉਹ ਤੁਹਾਡੇ ਖਿਲਾਫ ਇਕਜੁੱਟ ਹੋ ਕੇ ਹਮਲਾਵਰ ਹੈ ਤੁਹਾਡੇ ਤੇ। ਸੋ ਇਹ ਗੱਲ ਸਾਡੇ ਸਾਰਿਆਂ ਦੇ ਸੋਚਣ ਵਿਚਾਰਨ ਦੀ ਹੈ ਕਿ ਸਿੱਖ ਜਾਂ ਪੰਜਾਬ ਹੈ ਉਹ ਕਿੰਨਾ ਟੋਲਰੈਂਸ ਲੈਵਲ ਆਪਣਾ ਅੱਪਰ ਰੱਖੂਗਾ। ਵੀ ਜਦੋਂ ਸਾਡੇ ਇੱਥੇ ਆਉਂਦੇ ਨੇ, ਐਸ ਯੂਨੀਵਰਸਿਟੀ ਦਾ ਅਸੀਂ ਦਾਅਵਾ ਕਰਦੇ ਹਾਂ ਕਿ ਪੰਜਾਬੀ ਨੌਜਵਾਨ ਸਿਰਫ 25% ਰਹਿ ਗਏ ਤੇ ਬਾਕੀ ਜਿੰਨਾ 75% ਹੈ ਸਾਰਾ ਆਊਟਰ ਸਟੇਟ ਨੇ ਆ ਕੇ ਇੱਥੇ ਕਾਬਜ ਹੋਏ ਨੇ। ਤੇ ਸਾਡਾ ਜ਼ਿਲ੍ਹਾ ਇੱਕ ਆਪ ਦੇ ਲੋਕਾਂ ਨਾਲ ਵੀ ਹੈ ਕਿ ਆਪਣੇ ਲੋਕ ਕਲੇਮ ਛੱਡਦੇ ਨੇ, ਜੇ ਦੂਜੇ ਲੋਕ ਆ ਵੀ ਗਏ ਉਹਨਾਂ ਵਾਸਤੇ ਸਵਾਲ ਹੈ ਕਿ ਜਿੰਨੇ ਸਟੂਸੀ ਤੇ ਹਿਮਾਚਲ ਜਾਂ ਕਿਸੇ ਹੋਰ ਆਊਟਰ ਸਟੇਟ ਦੇ ਹੋਣ, ਜਿੰਨੇ ਸਾਲ ਇੱਥੇ ਆਇਆਂ ਨੂੰ ਹੋਏ ਨੇ, ਕੋਈ ਇੱਕ ਇੰਸੀਡੈਂਸ ਦੱਸੇ ਕਿ ਪੰਜਾਬ 'ਚ ਆਇਆ, ਚੰਡੀਗੜ੍ਹ 'ਚ ਆਇਆ ਤੇ ਕਿਸੇ ਦੀ ਵੀ ਆਇਡੈਂਟੀਟੀ ਤੇ, ਕਿਸੇ ਦੇ ਧਰਮ ਤੇ, ਕਿਸੇ ਦੇ ਰੀਜਨ ਤੇ ਕੋਈ ਹਮਲਾ ਹੋਇਆ ਹੋਵੇ। ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਹਿਮਾਚਲ ਦੀਆਂ ਪਾਰਟੀਆਂ ਕੰਟੈਸਟ ਕਰਦੀਆਂ ਨੇ। ਜਦੋਂ ਪੰਜਾਬ ਯੂਨੀਵਰਸਿਟੀ ਦੀ ਰਾਖੀ ਦੀ ਗੱਲ ਆਉਂਦੀ ਹੈ, ਜਦੋਂ ਇੱਥੇ ਕਿਸੇ ਤਰ੍ਹਾਂ ਦੇ ਸਟੂਡੈਂਟ ਹੱਕਾਂ ਦੀ ਗੱਲ ਆਉਂਦੀ ਹੈ, ਦੀ ਬੈਟਰਮੈਂਟ ਦੀ ਗੱਲ ਆਉਂਦੀ ਹੈ, ਉਦੋਂ ਆਊਟਰ ਸਟੇਟ ਦੇ ਬੱਚੇ ਕਿੱਥੇ ਜਾਂਦੇ ਨੇ? ਜ਼ਮੀਨ ਆਊਟਰ ਸਟੇਟ ਦੇ ਬੰਦੇ ਲੈ ਰਹੇ ਨੇ। ਪੰਜਾਬ ਨੂੰ ਬੜੇ ਲੰਬੇ ਸਮੇਂ ਤੋਂ, ਖਾਸ ਕਰ 100 ਕੋਟ ਆਜ਼ਾਦੀ ਤੋਂ ਬਾਅਦ, ਇਸ ਹਿੰਦੂਵਾਦੀ, ਇਸ ਹਿੰਦੂ ਰਾਸ਼ਟਰੀ ਜਿਹੜੀ ਰਾਸ਼ਟਰਵਾਦ ਹੈ, ਇਸ ਮੈਜੋਰਟੇਰੀਅਨ ਸਟੇਟ ਨੇ ਐਜ਼ ਅ ਕਲੋਨੀ ਵਜੋਂ ਟ੍ਰੀਟ ਕਰਕੇ ਇਹਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਤੁਸੀਂ ਦੇਖੋ ਕਿਸ ਹਿਸਾਬ ਨਾਲ ਚੇਂਜ ਹੋ ਰਹੀ ਹੈ। ਮੋਹਾਲੀ ਦੇ ਵਿੱਚ ਜਿੰਨੇ ਪ੍ਰਾਈਵੇਟ ਅਦਾਰੇ ਨੇ ਉਹਦੇ ਵਿੱਚ ਕੋਈ ਮੈਨੂੰ ਇਹੋ ਜਿਹਾ ਇੱਕ ਇੰਸਟੀਚਿਊਟ ਤੁਸੀਂ ਜਿੰਨੇ ਖੜੇ ਹੋ ਦੱਸ ਦਿਓ ਜਿੱਥੇ ਕੋਈ ਨਾ ਕੋਈ ਬਾਹਰ ਦਾ ਜਿਹੜਾ ਬੰਦਾ ਭਰਤੀ ਨਾ ਹੋਇਆ ਹੋਵੇ। ਜਿੰਨੀਆਂ ਪ੍ਰਾਈਵੇਟ ਫਰਮਾਂ ਚੱਲਦੀਆਂ ਨੇ, ਜਿੰਨੇ ਆਈਟੀ ਵਿੰਗ ਚੱਲਦੇ ਨੇ ਇੱਥੇ, ਜਿਹੜੀ ਵੀ ਇੱਥੇ ਕੋਈ ਪੋਡਕਾਸਟਾਂ ਦੇ ਚੈਨਲ ਚੱਲਦੇ ਨੇ, ਸਾਰਿਆਂ ਦੇ ਵਿੱਚ ਘੱਟੋ ਘੱਟ ਦਾ 50-55% ਆਊਟਰ ਸਟੇਟ ਦਾ ਬੰਦਾ ਇੱਥੇ ਭਰਤੀ ਹੋਇਆ ਹੈ। ਇੱਥੇ ਜਿੰਨਾ ਮੋਹਾਲੀ ਹੈ, ਸੋਹਾਣੇ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੋਂ ਦੂਰ ਜਾਣ ਦੀ ਲੋੜ ਨਹੀਂ, 9-10 ਕਿਲੋਮੀਟਰ ਹੈ, ਤੁਸੀਂ ਸ਼ਹੀਦਾਂ ਸਾਹਿਬ ਮੱਥਾ ਟੇਕਣ ਜਾਂਦੇ ਹੋਵੋਗੇ। ਉੱਥੇ ਕੀ ਗੱਲ ਹੈ ਕਿ ਅੱਜ ਤੋਂ 10-12 ਸਾਲ ਪਹਿਲਾਂ ਉੱਥੇ 5-10% ਬਾਹਰੀ ਜਿਹੜੇ ਕਿਰਾਏਦਾਰ ਰਹਿੰਦੇ ਸੀ, ਪਰ ਉੱਥੇ ਤੁਸੀਂ ਅੱਜ ਜਾ ਕੇ ਹਾਲਾਤ ਦੇਖੋਗੇ, ਜਿਹੜੇ ਨੌਜਵਾਨ ਮੋਹਾਲੀ ਜਾਂ ਚੰਡੀਗੜ੍ਹ ਦੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਉਹ ਸਾਰਾ ਪਿੰਡ ਖਾਲੀ ਹੋ ਗਿਆ। ਉੱਥੇ ਸਿਰਫ ਰੋਪ ਪਿੱਟ ਕੇ 2-2.5% ਜਿਹੜੇ ਪਿੰਡ ਦੇ ਲੋਕ ਰਹਿ ਗਏ, ਬਾਕੀ ਸਾਰੇ ਬਾਹਰ ਮੂਵ ਕਰ ਗਏ। ਬਾਹਰ ਇਹ ਨਹੀਂ ਕਿ ਸਿਰਫ ਬਾਹਰਲੇ ਦੇਸ਼ਾਂ ਤੇ ਲਾਂਗੇ, ਸਾਰੇ ਪਿੰਡ ਛੱਡ ਕੇ ਕੋਈ 88 ਕੋਈ ਕਿਤੇ ਪਲਾਟ ਲੈ ਕੇ ਉੱਥੇ ਆਪਦੇ ਕਿਰਾਇਆਂ ਤੇ ਰਹਿ ਰਿਹਾ ਹੈ। ਕਿਉਂ ਰਹਿ ਰਿਹਾ ਹੈ ਕਿ ਜਿੰਨੇ ਉੱਥੇ ਬਾਹਰ ਦੇ ਕਿਰਾਏਦਾਰ ਆਏ ਨੇ, ਜੋ ਮਾਹੌਲ ਉੱਥੇ ਬਣਦਾ ਹੈ, ਜੋ ਮਾਹੌਲ, ਜੋ ਰਹਿਣ ਸਹਿਣ ਉਹਨਾਂ ਦਾ ਬੰਦੇ ਐਡਜਸਟ ਨਹੀਂ ਕਰ ਪਾਉਂਦੇ। ਉਹ ਇੱਕ ਸੇਫ ਜਿਹੜਾ ਮਾਹੌਲ, ਪਿਛਲੇ ਸਾਲ ਦੀ ਗੱਲ ਹੈ ਕਿ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਜੰਮੂ ਕਸ਼ਮੀਰ ਦੀ ਕੁੜੀਆਂ ਕੁੱਟੀਆਂ ਗਈਆਂ, ਸਾਰਿਆਂ ਨੂੰ ਇੰਸੀਡੈਂਸ ਪਤਾ ਹੋਣਾ। ਵਿਦਿਆਰਥੀ ਜਥੇਬੰਦੀ ਸਾਥੀ ਵੀ ਉੱਥੇ ਗਈ ਜਦੋਂ ਹਾਲ ਚਾਲ ਪੁੱਛਣ, ਤਾਂ ਉਹਨਾਂ ਕੁੜੀਆਂ ਦੀ ਇੱਕੋ ਗੱਲ ਸੀ। ਅਸੀਂ ਗੱਲ ਕੀਤੀ ਕਿ ਨਰਸਿੰਗ ਦਾ ਕੋਰਸ ਤੁਸੀਂ ਉਧਰ ਕਿਉਂ ਨਹੀਂ ਕਰਦੇ, ਦਿੱਲੀ ਜਾਂ ਕਿਤੇ ਹੋਰ ਕਿਉਂ ਨਹੀਂ ਜਾਂਦੇ? ਉਹ ਕਹਿੰਦੇ ਸਾਡੇ ਘਰਦਿਆਂ ਨੇ ਇੱਥੇ ਭੇਜਿਆ ਕਿ ਪੰਜਾਬ ਇੱਕ ਸੇਫ ਪਲੇਸ ਹੈ। ਪਰ ਕੀ ਗੱਲ ਹੈ, ਉੱਥੇ ਉਹ ਕੁੜੀਆਂ ਵੀ ਕੁੱਟੀਆਂ ਗਈਆਂ ਤੇ ਅੱਜ ਸਾਨੂੰ ਪਤਾ ਹੈ ਜੇ ਬਲਾਤਕਾਰ ਦੇ ਕੇਸ ਪੰਜਾਬ 'ਚ ਅੱਗੇ ਕਿੰਨੇ ਹੁੰਦੇ ਸੀ ਤੇ ਹੁਣ ਰੀਸੈਂਟ ਕਿੰਨੇ ਵੱਧ ਰਹੇ ਨੇ। ਸਭ ਤੋਂ ਵੱਡੀ ਗੱਲ ਹੈ ਸਾਡੇ ਕਲੇਮ ਦੀ, ਸਭ ਤੋਂ ਵੱਡੀ ਗੱਲ ਹੈ ਜੋ ਡੈਮੋਗ੍ਰਾਫਰ ਚੇਂਜ ਹੋ ਰਿਹਾ ਹੈ, ਸਭ ਤੋਂ ਵੱਡੀ ਗੱਲ ਹੈ ਜੋ ਤੁਹਾਡੀ ਹੋਂਦ ਹਸਤੀ ਤੇ, ਤੁਹਾਡੀ ਪਛਾਣ ਤੇ, ਤੁਹਾਡੀ ਕੌਮੀ ਚਿੰਨ੍ਹਾਂ ਤੇ ਜੋ ਹਮਲਾ ਹੋ ਰਿਹਾ ਹੈ। ਤੇ ਹਮਲਾ ਕਰ ਕੌਣ ਰਹੇ ਨੇ? ਉਹ ਇਹ ਨਹੀਂ ਗੱਲਾਂ ਕਿ ਹਿਮਾਚਲ ਕਰ ਰਿਹਾ ਜਾਂ ਇਕੱਲਾ ਮਹਾਰਾਸ਼ਟਰ ਜਾਂ ਇਕੱਲੀ ਦਿੱਲੀ ਕਰ ਰਹੀ ਹੈ। ਉਹ ਇੱਕ ਮੈਜੋਰਟੇਰੀਅਨ ਸਟੇਟ ਦੇ ਵਿੱਚੋਂ ਜੋ ਇੱਕ ਜੈਨੋਸਾਈਡਲ ਇੰਪਲਸ ਬੜੇ ਲੰਬੇ ਸਮੇਂ ਤੋਂ ਇਹਨਾਂ ਲੋਕਾਂ ਦੇ ਜ਼ਿਹਨ 'ਚ ਵਸੀ ਹੋਈ ਹੈ, ਉਹ ਤੁਹਾਡੀ ਹੋਂਦ ਹਸਤੀ, ਉਹ ਤੁਹਾਡੀ ਪਛਾਣ ਤੇ ਹਮਲਾ ਕਰ ਰਹੀ ਹੈ। ਸੋ ਇਹ ਗੱਲ ਸਾਰਿਆਂ ਨੂੰ ਵਿਚਾਰਨ ਦੀ ਗੱਲ ਹੈ ਕਿ ਇਹ ਪੰਜਾਬ ਕੋਈ ਕਲੋਨੀ ਨਹੀਂ ਹੈਗਾ, ਕੋਈ ਇੰਡੀਆ ਆਕੂਪਾਈਡ ਪੰਜਾਬ ਨਹੀਂ ਹੈਗਾ। ਇਹ ਇਕੱਲਾ ਕੋਈ ਸ਼ਾਮਲਾਟ ਨਹੀਂ ਹੈਗਾ ਜਿਹੜਾ ਮੂੰਹ ਚੱਕ ਕੇ ਆਊਗਾ ਇੱਥੇ ਆ ਕੇ ਆਪਦਾ ਕਾਬਜ ਹੋ ਜਾਊਗਾ। ਇਹ ਗੱਲ ਸਾਡੇ ਸਾਰਿਆਂ ਨੂੰ ਸੋਚਣ ਵਿਚਾਰਨ ਦੀ ਹੈ ਕਿ ਜਿੰਨੇ ਨੌਜਵਾਨ ਇੱਥੇ ਖੜੇ ਨੇ, ਕੋਈ ਹਿਮਾਚਲ ਦਾ ਨੌਜਵਾਨ ਇਹ ਗੱਲ ਦੱਸੇ ਕਿ ਹਾਂ ਭਾਈ ਸਾਡੇ ਤੇ ਅਤਿਆਚਾਰ ਹੋਇਆ, ਤੁਸੀਂ ਕਿਵੇਂ ਬੋਲ ਰਹੇ ਹੋ ਵੀ ਸਾਨੂੰ ਕਿਸੇ ਨੇ ਕੁਝ ਕਿਹਾ ਨਾ ਹੋਊਗਾ। ਜੇ ਗੱਲ ਹੁੰਦੀ ਆ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੋਸਟਰ ਜਿਹੜੇ ਝੰਡੇ ਤਾਰਨ ਦੀ, ਇਹ ਗੱਲ ਸਾਰਿਆਂ ਨੂੰ ਧਿਆਨ ਹੋਣੀ ਚਾਹੀਦੀ ਹੈ ਕਿ ਸਿੱਖਾਂ ਦਾ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ
ਉਸ ਸਥਾਨ ਤੇ ਹੋਈ ਜੰਗ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਜਿੰਨੇ ਹੋਰ ਕੌਮੀ ਸ਼ਹੀਦ ਹੋਏ ਨੇ ਉਹਨਾਂ ਨੂੰ ਕੌਮੀ ਸ਼ਹੀਦ ਤੇ 20ਵੀਂ ਸਦੀ ਦੇ ਮਹਾਨ ਜਰਨੈਲਾਂ ਦਾ ਰੁਤਬਾ ਦਿੱਤਾ ਹੈ। ਉਹਨਾਂ ਦਾ ਜੋ ਸ਼ਹੀਦੀ ਸਥਾਨ ਹੈ ਉਹ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਹੈ। ਜੋ ਸਿੱਖਾਂ ਦੇ ਨਿਸ਼ਾਨ ਨੇ, ਜੋ ਕੌਮੀ ਨਿਸ਼ਾਨ ਨੇ, ਕੌਮੀ ਝੰਡੇ ਨੇ ਤੇ ਸੰਤਾਂ ਦੀ ਫੋਟੋ, ਉਹ ਸਾਨੂੰ ਇੱਕ ਬਰਾਬਰ ਇਹ ਗੱਲ ਸਾਰੇ ਯਾਦ ਰੱਖਣ। ਇਸ ਗੱਲ ਦਾ ਕੋਈ ਸ਼ੰਕਾ ਨਾ ਹੋਵੇ ਕਿ ਉਹ ਇੱਕ ਖਾਸ ਫਿਗਰ ਦੇ ਖਿਲਾਫ ਉਹਨਾਂ ਦਾ ਪ੍ਰੋਟੈਸਟ ਸੀ, ਇਸ ਫਿਗਰ ਦੇ ਖਿਲਾਫ ਉਹਨਾਂ ਦੀ ਕੋਈ ਜੰਗ ਆਰੂਸ ਸੀਗਾ। ਤੇ ਗੱਲ ਦੂਜੀ ਇਹ ਵੀ ਯਾਦ ਰੱਖੋ ਕਿ ਇੱਕ ਜਿਹੜਾ ਇੱਥੇ ਸਾਇੰਸੀ ਦੇ ਸਟੂਡੈਂਟ ਹੋਣਗੇ ਕਿ ਨਿਊਟਨ ਦਾ ਇੱਕ ਲਾਅ ਹੁੰਦਾ ਕਿ ਐਵਰੀ ਐਕਸ਼ਨ ਹੈਜ਼ ਇਕੁਅਲ ਐਂਡ ਆਪੋਜ਼ਿਟ ਡਾਇਰੈਕਸ਼ਨ। ਪਰ ਇਹ ਗੱਲ ਵੀ ਯਾਦ ਰੱਖਿਓ ਕਿ ਪੰਜਾਬ ਨੇ ਬੜੇ ਲੰਬੇ ਸਮੇਂ ਤੋਂ, ਜਦੋਂ ਦਾ ਇਹ ਗੁਲਾਮੀ ਦੇ ਵਿੱਚ ਪਿਆ ਹੈ, ਬੜੇ ਲੰਬੇ ਸਮੇਂ ਤੋਂ ਆਪਦੇ ਸਬਰ ਦਾ ਬੰਨ ਮਾਰਿਆ ਹੋਇਆ ਤੇ ਬੰਨ ਛੇਤੀ ਟੁੱਟਣ ਵਾਲਾ ਏ। ਤੇ ਇਹ ਵੀ ਗੱਲ ਯਾਦ ਰੱਖਣਾ ਕਿ ਇੱਥੇ ਇਸ ਗੱਲ ਦਾ ਇਕੁਅਲੀ ਡਬਲ ਰਿਐਕਸ਼ਨ ਆਊਗਾ ਤੇ ਉਸ ਗੱਲ ਵਾਸਤੇ ਵੀ ਸਾਰੇ ਤਿਆਰ ਰਹਿਣ। ਉਸ ਗੱਲ ਦਾ ਕੋਈ ਸ਼ੱਕਾ ਨਾ ਰੱਖਿਓ ਕਿ ਅਸੀਂ ਜਿਹੜਾ ਸਾਡੇ ਆਊਗਾ ਸਾਡੇ ਘਰੇ ਵੀ ਵੜੂਗਾ, ਸਾਡੀ ਰੋਟੀ ਵੀ ਖਾਊਗਾ, ਸਾਡਾ ਘਰ ਵੀ ਲੁੱਟੂਗਾ, ਚਪੇੜਾ ਵੀ ਮਾਰੂਗਾ, ਪੱਗ ਲਾਊਗਾ ਤੇ ਚਲੇ ਵੀ ਜਾਊਗਾ। ਇਹ ਵਹਿਮ ਭੁਲੇਖੇ ਬੜਿਆਂ ਨੇ ਪਾਲੇ ਸੀ। ਪਰ ਹਾਂ, ਪੰਜਾਬ ਦੀ ਇੱਕ ਫਿਤਰਤ ਹੈ, ਬੜੇ ਲੰਬੇ ਸਮੇਂ ਤੋਂ ਚੁੱਪ ਬੈਠਾ। ਪਰ ਜਦੋਂ ਇਹ ਗਵਾਰ ਫੁੱਟਣਾ ਏ ਸੋ ਉਦੋਂ ਭੱਜਦੇ ਅਨੁਵਾਨ ਇੱਕੋ ਬਰਾਬਰ ਹੋਣਗੇ ਤੇ ਇਹ ਫਿਊਚਰ ਤੈਅ ਕਰੂਗਾ, ਇਹ ਆਉਣ ਵਾਲਾ ਸਮਾਂ ਤੈਅ ਕਰੂਗਾ ਕਿ ਕੌਣ ਕਿਹਨੂੰ ਕਿੰਨਾ ਭਜਾਉਂਦਾ ਹੈ।